ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀ ਘਰ ਤੋਂ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਨਿੱਕੀ ਕਹਾਣੀ ਭੁੱਖ ਪਿਆਸ ਸੁਣਾ ਰਿਹਾ ਵਾਂ। ਮੈਂ ਅਲੀਪੁਰ ਚੌਂਕ ਗੁਜਰਾਂਵਾਲਾ ਵਿੱਚ ਗੱਡੀ ਦੀ ਉਡੀਕ ਵਿੱਚ ਖਲੋਤਾ ਸੀ। ਮੈਨੂੰ ਆਪਣੇ ਦਫ਼ਤਰ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਜੇਹਲਮ ਪਹੁੰਚਣਾ ਸੀ। ਮੇਰੀ ਨਜ਼ਰ ਦੂਰੋਂ ਆਉਂਦੀ ਜੇਹਲਮ ਜਾਣ ਵਾਲੀ ਗੱਡੀ ਉੱਤੇ ਪਈ ਤੇ ਨਾਲ ਹੀ ਕੁਝ ਫਾਸਲੇ ਤੇ ਸੜਕ ਕੰਢੇ ਰੀਂਗਦੇ ਹੋਏ ਗਠੜੀ ਵਾਂਗ ਜੁੱਸੇ ਉੱਤੇ ਪਈ। ਉਹਦੇ ਨੇੜੇ ਜਾਣ ਦੀ ਸੂਰਤ ਵਿੱਚ ਗੱਡੀ ਨਿਕਲ ਸਕਦੀ ਸੀ। ਡਿਊਟੀ ਤੋਂ ਲੇਟ ਨਾ ਹੋ ਜਾਵਾਂ ਦਿਮਾਗ ਵਿੱਚ ਖਿਆਲ ਆਇਆ, ਪਰ ਦਿਲ ਉੱਤੇ ਇਨਸਾਨੀ ਹਮਦਰਦੀ ਦੇ ਜਜ਼ਬਿਆਂ ਦੀ ਪਕੜ ਮਜ਼ਬੂਤ ਹੁੰਦੀ ਗਈ। ਮੈਂ ਤੇਜ਼ ਚੱਲਦਾ ਉਹਦੇ ਨੇੜੇ ਪਹੁੰਚਿਆ। ਠੰਡ ਸੀ। ਉਹਨੇ ਮੈਲੀ ਕਚੈਲੀ ਕਮੀਜ਼ ਤੇ ਕੋਟ ਗਲ ਵਿੱਚ ਪਾਇਆ ਹੋਇਆ ਸੀ। ਮੁੱਛਾਂ ਦਾੜੀ ਬੇਤਰਤੀਬੀ ਨਾਲ ਵਧੀ ਹੋਈ ਸੀ। ਲੱਤਾਂ ਬਿਲਕੁਲ ਮਫਲੂਸ਼ ਤੇ ਨੰਗੀਆਂ। ਉਹਨੇ ਥੱਲੇ ਕੁਝ ਨਹੀਂ ਸੀ ਪਾਇਆ ਹੋਇਆ। ਆਪਣੇ ਪ੍ਰਾਈਵੇਟ ਹਿੱਸਿਆਂ ਨੂੰ ਛੁਪਾਉਣ ਤੋਂ ਵੀ ਆਜ਼ਾਦ, ਆਲ ਦੁਆਲੇ ਦੇ ਮਾਹੌਲ ਤੋਂ ਬੇਨਿਆਜ਼। ਓਏ ਸਰਕਾਰ ਦੇ ਨੁਮਾਇੰਦਿਆਂ, ਤੇਰੀ ਰਿਆਸਤ ਦੇ ਸ਼ਹਿਰੀਆਂ ਦੀ ਇਹ ਹਾਲਤ। ਓਏ ਫਲਾਈ ਰਿਆਸਤ ਦੇ ਨੁਮਾਇੰਦਿਆਂ, ਓਏ ਦਿਹਾੜੀ ਵਿੱਚ 36 ਵਾਰੀ ਤੇਰੀ ਅਦਾਲਤ ਵਿੱਚ ਹਾਜ਼ਰੀ। ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਫਾਰ ਸਟੇਟ ਲੱਗਦੀ ਏ। ਤੂੰ ਕਿਹੜੀ ਡਿਊਟੀ ਕਰਨ ਚੱਲਣਾ ਏ? ਇਹਨਾਂ ਦੀ ਹਾਲਤ ਬਦਲਣਾ ਕਿਹਨਾਂ ਦੀ ਡਿਊਟੀ ਏ? ਇਹ ਸੜਕ ਕੰਢੇ ਇੰਝ ਹੀ ਰੋਲਦੇ ਰਹਿਣ, ਤੂੰ ਡਿਊਟੀ ਕਰਦਾ ਰਵੇਂ? ਓਏ ਇਨਸਾਫ ਤੇ ਆ ਮਦਦਗਾਰਾ, ਜਾ ਗੱਡੀ ਚੜ੍ਹ ਜਾ। ਇਹ ਤੇਰੇ ਵੱਸ ਦਾ ਰੋਗ ਨਹੀਂ। ਮੇਰੇ ਅੰਦਰਲਿਆਂ ਜਜ਼ਬਿਆਂ ਮੈਨੂੰ ਮਾਰ ਕੇ ਫੱਟੜ ਕਰ ਦਿੱਤਾ ਸੀ ਤੇ ਮੇਰਾ ਪੋਰ ਦੁਖਣ ਲੱਗ ਪਿਆ। ਮੈਂ ਆਪਣੀ ਜੇਬ ਵਿੱਚ ਹੱਥ ਪਾਇਆ, ਪਰਸ ਵਿੱਚੋਂ 50 ਦਾ ਨੋਟ ਕੱਢ ਕੇ ਉਹਦੇ ਵੱਲ ਵਧਾਇਆ। ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਪੈਸੇ ਦੇਣ ਦੀ ਜ਼ਿੱਦ ਕੀਤੀ ਤਾਂ ਜੇ ਮੇਰੇ ਅੰਦਰਲਿਆਂ ਜ਼ਖਮਾਂ ਤੇ ਕੁਝ ਮਰਮ ਲੱਗ ਸਕੇ। ਉਹ ਹਰ ਸ਼ੈ ਤੋਂ ਬੇਨਿਆਜ਼ ਸੀ। ਰਿਆਸਤੀ ਬੇਹਿੱਸੀ ਨੇ ਉਹਦੇ ਅੰਦਰ ਦੀ ਉਮੰਗਾਂ ਨੂੰ ਬਰਫ਼ ਵਾਂਗ ਠੰਡਾ ਕਰ ਦਿੱਤਾ ਸੀ। ਕਾਵਾ, ਉਹਨੇ ਚੌਂਕ ਵਿੱਚ ਖਲੋਤੇ ਪਠਾਨ ਹੱਥ ਫੜੇ ਕਾਵੇ ਭਰੀ ਕੇਤਲੀ ਨੂੰ ਵੇਖਦਿਆਂ ਆਖਿਆ। ਮੈਂ ਨੱਸਾ ਗਿਆ। ਕਾਵੇ ਦਾ ਕੱਪ ਲਿਆ ਕੇ ਉਹਨੂੰ ਦਿੱਤਾ। ਉਹਨੇ ਮੂੰਹ ਨਾਲ ਕੱਪ ਲਾਇਆ ਤੇ ਕਾਵੇ ਦੀ ਚੁਸਕੀ ਲਈ। ਜੀਣਾ ਜੂ ਹੋਇਆ, ਭੁੱਖ ਪਿਆਸ ਤੋਂ ਬੇਪਰਵਾਹ ਨਹੀਂ ਹੋਇਆ ਜਾਂਦਾ ਬਾਊ ਜੀ। ਇਹ ਕਹਿੰਦਿਆਂ ਉਹਦੇ ਮੂੰਹ ਤੇ ਮੁਸਕਾਨ ਫੈਲਦੀ ਚਲੀ ਗਈ, ਜਿਹੜੀ ਹਯਾਤੀ ਦੇ ਦਰਦਾਂ ਵਿੱਚ ਡੁੱਬੀ ਹੋਈ ਸੀ।